अस्सलाम वालेकुम जी। ਅੱਜ ਦੇ ਆਪਾਂ ਵੀਡੀਓ 'ਚ ਗੱਲ ਕਰਾਂਗੇ। ਤੁਸੀਂ ਸ਼ਾਮ ਨੂੰ ਚਾਹ ਦੇ ਢਾਬਿਆਂ 'ਤੇ ਵੇਖੋ ਜਿਹੜੇ ਨਵੇਂ ਨਵੇਂ ਢਾਬੇ ਬਣੇ ਨੇ ਚਾਹ ਦੇ, ਅਤੇ ਸ਼ਾਮ ਨੂੰ ਤੁਹਾਨੂੰ ਬੰਦੇ ਬੈਠੇ ਨਜ਼ਰ ਆਉਣਗੇ। ਕੋਈ ਵੀ 25-25 ਸਾਲ ਉਮਰਾਂ ਇਹਨਾਂ ਦੀਆਂ, ਸੁੱਕੇ ਸੜੇ ਮਾੜੀ ਜਿੰਦ, ਡਰੈਸਿੰਗ ਉਹਨਾਂ ਡਾਨਾਂ ਵਾਲੀ ਕੀਤੀ ਹੋਏਗੀ। ਸ਼ਾਮ ਨੂੰ ਆ ਕੇ ਚਾਹ ਦਾ ਆਰਡਰ ਦੇ ਕੇ ਤੇ ਨਾਲ ਸਿਗਰਟਾਂ ਲੈ ਕੇ ਬਹਿ ਜਾਣਗੇ। ਅਤੇ ਸਿਗਰਟਾਂ ਉਹਨਾਂ ਪੀਣੀਆਂ, ਚਾਹ ਅਤੇ ਸਿਗਰਟਾਂ ਨੇ ਐਵੇਂ ਪੀਣੀਆਂ ਜਿਵੇਂ ਅਜੇ ਦੇਵਗਨ ਪੀਂਦਾ ਵਨਸ ਅਪੋਨ ਅ ਟਾਈਮ ਇਨ ਮੁੰਬਈ 'ਚ, ਬੜੇ ਸਟਾਈਲ ਦੇ ਨਾਲ, ਅਤੇ ਧੂੰਆਂ ਕੱਢਣਾ ਬੜੀ ਸੋਚ ਦੇ ਵਿੱਚ ਗੁੰਮ ਹੋ ਕੇ। ਐਵੇਂ ਲੱਗਦਾ ਜਿਵੇਂ ਆੜਤੀ ਬੈਠੇ ਹੋਣ। ਫਿਰ ਆੜਤੀਆਂ ਤਰ੍ਹਾਂ ਬਹਿ ਕੇ ਉਸ ਜ਼ਮਾਨੇ ਦਾ ਕੋਈ ਬਿਜ਼ਨਸ ਨਹੀਂ ਛੱਡਦੇ ਉੱਥੇ ਬਹਿ ਕੇ ਜਿਹੜਾ ਉਹਨਾਂ ਨਹੀਂ ਕਰਨਾ। ਉਹਨਾਂ ਬਹਿ ਕੇ ਪਹਿਲੋਂ ਸੋਚਣਾ ਕਿ ਆਪਾਂ ਅਗਰ ਫਲਾਣੀ ਜਗ੍ਹਾ ਫਲਾਣੇ ਸ਼ਹਿਰ ਜਾ ਕੇ ਪੀਜ਼ੇ ਦੀ ਇੱਕ ਦੁਕਾਨ ਬਣਾ ਲਈਏ ਨਾ, ਇੰਨੇ ਪੈਸੇ ਲੱਗਣੇ ਨੇ, ਲਾ ਛੜਾਂਗੇ ਯਾਰ, ਖੈਰ ਇੱਕ ਪੀਜ਼ਾ ਹੱਟ ਬਣਾ ਛੜੀਏ। ਫਿਰ ਉਹਨਾਂ ਸੋਚਣਾ ਆਪਾਂ ਪਿੰਡ ਜਾ ਕੇ ਨਾ ਜਿਹੜਾ ਪੁਰਾਣਾ ਨੁੱਕਰ ਵਾਲਾ ਜਿਹੜਾ ਨਾ ਕਿਲਾ, ਮਤਲਬ ਇੱਧਰ ਨੂੰ ਕਰਕੇ ਹਵੇਲੀ ਬਣਾ ਕੇ ਡੇਅਰੀ ਫਾਰਮ ਬਣਾ ਦੇਣਾ। ਦੁੱਧ ਵਾਲਾ ਬੜਾ ਕੰਮ ਹੈ ਯਾਰ, ਖੁਦਾ ਦੀ ਕਿਸਮ, ਦੁੱਧ ਵਾਲਾ ਕੰਮ ਤੇ ਅਖੀਰ ਹੋਈ ਪਈ। ਦੁੱਧ ਵਾਲਾ ਕੰਮ ਬੱਚਤ ਹੀ ਬੜੀ ਹੈ ਇਸ ਕੰਮ ਦੇ ਵਿੱਚ। ਇਸ ਤੋਂ ਮੁੜਨਗੇ ਫਿਰ ਕੋਈ ਜ਼ਮਾਨੇ ਦਾ ਕੰਮ ਜਿਹੜਾ ਨਾ ਉਹਨਾਂ ਕੋਲ ਆਈਡੀਆ ਲੈ ਲਓ, ਐਵੇਂ ਬਰੀਫ ਕਰਨਗੇ ਜਿਵੇਂ ਹਰ ਕੰਮ ਦੇ ਐਕਸਪਰਟ ਹੀ ਇਹ ਨੇ। ਅਤੇ ਐਂਡ 'ਤੇ ਉਹਨਾਂ ਹਿਸਾਬ ਕਰਨਾ ਕਿ ਅਗਰ ਜੇ ਇਹੋ ਜਿਹੀ ਚਾਹ ਵਾਲੀ ਦੁਕਾਨ ਹੈ, ਜੇ ਆਪਾਂ ਚਾਹ ਵਾਲਾ ਢਾਬਾ ਹੀ ਫਲਾਣੇ ਚੌਕ 'ਤੇ ਜਾ ਕੇ ਬਣਾ ਲਈ, ਤਾਂ ਕਿੰਨੀਆਂ ਚਾਹਾਂ ਦਿਹਾੜੀ ਦੀਆਂ ਵਿਕਣਗੀਆਂ ਅਤੇ ਕਿੰਨੇ ਰੁਪਈਏ ਬਚਣਗੇ ਸਾਨੂੰ। ਖੁਦਾ ਦੀ ਕਿਸਮ ਹੈ, ਬੰਦਾ ਇੰਪਰੈਸ ਹੋ ਜਾਂਦਾ ਯਾਰ, ਇੰਨੇ ਜੀਨੀਅਸ ਲੋਕ ਚਾਹ ਵਾਲੇ ਢਾਬਿਆਂ 'ਤੇ ਬੈਠੇ ਨੇ, ਸਾਰੇ ਬਿਜ਼ਨਸ ਕਰਕੇ ਆਖਰ 'ਤੇ ਫਿਰ ਫਾਈਨਲ ਉਹ ਹੀ ਕਰਦੇ ਨੇ ਕਿ ਯਾਰ ਆਪਾਂ ਜਾਂ ਫਲਾਣਾ ਕਿੱਲਾ ਵੇਚ ਕੇ ਅਤੇ ਫਲਾਣੀ ਸ਼ਹਿਰ ਵੇਚ ਕੇ ਆਪਾਂ ਕੈਨੇਡਾ ਚਲੇ ਜਾਣਾ, ਅਤੇ ਜਾਂ ਆਸਟ੍ਰੇਲੀਆ ਚਲੇ ਜਾਣਾ। ਉੱਥੋਂ ਬੰਦਾ ਮਹੀਨੇ ਦਾ ਜਾ ਕੇ ਟੈਕਸੀ ਚਲਾ ਕੇ ਵੀ ਨਾ 12-15 ਲੱਖ ਸਕੂਨ ਦਾ ਕੱਢ ਲੈਂਦਾ। 12-15 ਲੱਖ ਰੁਪਈਆ ਬੰਦਾ ਮਹੀਨੇ ਦਾ ਕੈਨੇਡਾ ਆਸਟ੍ਰੇਲੀਆ 'ਚੋਂ ਅੱਖਾਂ ਮੇੜ ਕੇ ਕੱਢ ਲੈਂਦਾ। ਫਲਾਣਾ ਕਜ਼ਨ ਗਿਆ ਯਾਰ, ਵਿਹਲਾ ਆਦਮੀ ਸੀ, ਜਾ ਕੇ 17 ਲੱਖ ਰੁਪਇਆ ਕਮਾਉਣ ਦਾ। ਸਾਰੀ ਰਾਤ ਨਾ ਜਾਗਣਾ ਹੁੰਦਾ, ਸਾਰੀ ਰਾਤ ਜਾਗਦੇ ਨੇ, ਅਤੇ ਦਿਨੇ ਇੰਨਾ ਸੌਣਾ ਹੁੰਦਾ, ਸਾਰਾ ਦਿਨ ਸੌਂਦੇ ਨੇ। ਇਹ ਸਹੂਲਤਾਂ ਜਿਹੜੀਆਂ ਸਾਰਾ ਦਿਨ ਸੌਂਦੀਆਂ। ਪੁੱਤਰ ਪਤਾ ਤਦੋਂ ਲੱਗਣਾ ਨਾ ਜਦੋਂ ਸਮੈਸਟਰ ਮੁੱਕ ਗਿਆ, ਕਾਲਜ ਜਾਂ ਯੂਨੀਵਰਸਿਟੀ 'ਚ ਜਦੋਂ ਫ੍ਰੀ ਹੋ ਗਏ, ਜਦੋਂ ਸਮੈਸਟਰ ਮੁੱਕ ਗਏ, ਪੜ੍ਹਾਈਆਂ ਮੁੱਕ ਗਈਆਂ, ਅੱਬੇ ਦੇ ਖਰਚੇ ਮੁੱਕ ਗਏ, ਪਤਾ ਤਾਂ ਫਿਰ ਲੱਗਣਾ ਤੁਹਾਡੀਆਂ ਇਹਨਾਂ ਸਕੀਮਾਂ ਦਾ ਅਤੇ ਇਹਨਾਂ ਕਾਰੋਬਾਰਾਂ ਦਾ। ਇਹ ਸਾਰਾ ਹਿਸਾਬ ਕਰਕੇ ਅਤੇ ਜਦੋਂ ਉੱਠਦੇ ਨੇ 450 ਚਾਹ ਦਾ ਬਿੱਲ ਬਣਿਆ ਹੁੰਦਾ। ਫਿਰ ਇੰਨੇ ਵੱਡੇ ਮੋਟੇ ਬਿਜ਼ਨਸ ਕਰਨ ਤੋਂ ਬਾਅਦ ਫਿਰ ਇਹ ਸੋਚਦੇ ਨੇ ਕਿ ਉਹਨੇ ਚਾਹ ਦਾ 450 ਕਿੰਨੇ ਦੇਣਾ। ਇਕੱਠੇ ਕਰਕੇ ਫਿਰ ਉਹ ਪੂਰਾ ਕਰਦੇ ਨੇ। ਮੈਂ ਬੜਾ ਇੰਪਰੈਸ ਹਾਂ ਯਾਰ ਇਹਨਾਂ ਲੋਕਾਂ ਤੋਂ, ਮੈਨੂੰ ਬੜੇ ਪਸੰਦ ਨੇ।